वालेकुम सलाम। हाँ जी, तैयारी कर ली? हाँ जी ठीक है, फिर मैं चला आज। अच्छा। ਤੇ ਅੱਗੇ ਤੁਸੀਂ ਰਹਿ ਕੇ ਆਏ ਹੋ ਪਰਦੇਸ, ਕੱਟ ਕੇ ਆਏ ਹੋ ਆ ਚਿਰ, हाँ ਤੇ ਹੁਣ ਮੈਂ ਚੱਲਾਂ। ਤੇ ਜਾਣ ਤੋਂ ਪਹਿਲਾਂ ਕੋਈ ਨਸੀਹਤ? नसीहत प्रदेश नहीं है, ये मिट्टी जेल है जिथे तुम चलना। परदेस पुत्र इंज जिवें किसी बीबी वास्ते सहुरे जाना, नवें घर जाना। पहला ये दस, परदेस जाके सानू पुल ते नहीं जान लगा। खैर नाल जा, उत्थे जाके पहला अपनी सेहत वाल बड़ा ख्याल रखना। दूजे नंबर ते जाके बुढ़ी मां नूं नहीं भुलना। हाँ, परदेस दे विच जाके पिछले जिन्हां ने तेरे वास्ते बड़ा कुछ कीता है ना, जेड़ी मां ने तेनू जम के पाल के एडा वड्डा करके परदेस भेज रही है, उस मां नूं पुछ के ओहदे वास्ते किड्डा औखा है तेनू घरों घल्लना। उस मां नूं परदेस जाके भुल्ली ना। ਜਿਹੜੀਆਂ ਭੈਣਾਂ ਤੇਰੇ ਵਾਸਤੇ ਦੁਆਵਾਂ ਕਰਦੀਆਂ ਰਹੀਆਂ, ਉਹਨਾਂ ਭੈਣਾਂ ਨੂੰ ਉਹਨਾਂ ਦਾ ਮਾਣ ਰੱਖਣਾ। ਠੀਕ ਹੈ, ਅੱਜ ਮੇਰਾ ਦਿਲ ਕੰਬ ਰਿਹਾ। ਤੂੰ ਛੋਟਾ ਭਰਾ ਮੇਰਾ, ਪੁੱਤਰਾਂ ਵਜਾ ਹੈ, ਜਾ ਰਿਹਾ ਕਿਤੇ ਸਾਡੀ ਨਿਮਾਣਿਆਂ ਦੀ ਵੀ ਯਾਦ ਆ ਜਾਵੇ ਤੇ ਆਪਣੇ ਹੱਥ ਚੁੱਕ ਕੇ ਸਾਡੇ ਵਾਸਤੇ ਦੁਆ ਕਰ ਛੜੀ। ਨਸੀਹਤਾਂ ਪੁੱਤਰ ਐਵੇਂ ਨੇ। ਮੈਂ ਪਰਦੇਸ ਬੜਾ ਚਿਰ ਕੱਟਿਆ, ਜਾਂਦਿਆਂ ਜਾਂਦਿਆਂ ਮੈਂ ਤੈਨੂੰ ਇਹ ਗੱਲ ਆਖਾਂਗਾ, ਜਿਹੜੇ ਤੇਰੇ ਬਾਹਰ ਦੇ ਸੰਗੀ ਸਾਥੀ ਹੋਣਗੇ, ਜਿਹੜੇ ਤੇਰੇ ਪਰਦੇਸ 'ਚ ਗਿਆ ਤੇਰੇ ਯਾਰ ਬਣਨਗੇ, ਤੇਰੇ ਰੂਮ ਦੇ ਸਾਥੀ ਹੋਣਗੇ, ਸਮਝ ਉਹ ਤੇਰੀ ਫੈਮਿਲੀ ਨੇ, ਉਹ ਤੇਰੇ ਫੈਮਿਲੀ ਮੈਂਬਰ ਨੇ, ਉਹਨਾਂ ਨਾਲ ਵਿਗਾੜਨੀ ਨਹੀਂ। ਜਦੋਂ ਪਰਦੇਸ ਦੇ ਵਿੱਚ ਤੇਰੇ ਰੂਮ ਦਾ ਕੋਈ ਤੇਰਾ ਸਾਥੀ ਬਿਮਾਰ ਹੋ ਜਾਵੇ ਤੇ ਇੰਝ ਮਹਿਸੂਸ ਕਰਨਾ ਕਿ ਜਿਵੇਂ ਮੇਰੇ ਘਰ ਦਾ ਕੋਈ ਫਰਦ ਬਿਮਾਰ ਹੈ। ਜੇ ਕਿਸੇ ਨੂੰ ਉੱਥੇ ਦੁੱਖ ਮਿਲਦਾ, ਕਿਸੇ ਨੂੰ ਉੱਥੇ ਪਰਦੇਸ 'ਚ ਪਰੇਸ਼ਾਨੀ ਹੁੰਦੀ ਹੈ, ਉਹਦੇ ਦੁੱਖ ਦਾ ਪੂਰਾ ਉਹ ਸਾਥ ਦੇਣਾ, ਉਹਦੇ ਦੁੱਖ 'ਚ ਉਹਨੂੰ ਇਕੱਲਿਆਂ ਨਹੀਂ ਛੱਡਣਾ। ਬਾਹਰ ਜਾ ਕੇ ਤੇ ਮਿਸ਼ਨ ਬੰਦੇ ਦਾ ਪੈਸਾ ਕਮਾਉਣਾ ਹੁੰਦਾ, ਫਿਰ ਉਹ ਆਪਣੇ ਮਕਸਦ ਵੱਲ, ਆਪਣੇ ਮਿਸ਼ਨ ਵੱਲ ਧਿਆਨ ਰੱਖੀਦਾ। ਜਿਹੜੇ ਰੂਮ ਦੇ ਵਿੱਚ ਤੁਸੀਂ ਰਹੋਗੇ, ਉਹ ਰੂਮ ਤੁਹਾਡਾ ਆਸ਼ੀਆਨਾ, ਤੁਹਾਡਾ ਘਰ ਹੋਣਾ। ਉਹਦੀ ਸਫਾਈ ਸੁਥਰਾਈ ਤੁਹਾਡਾ ਸਾਰਿਆਂ ਦਾ ਹੱਕ ਬਣਦਾ। ਜੇ ਲੈਟਰੀਨਾਂ ਸਾਫ਼ ਕਰਨੀਆਂ ਨੇ ਤੇ ਪੁੱਤਰ ਇਹਦੇ ਵਿੱਚ ਕੋਈ ਕਬਾਹਤ ਨਹੀਂ, ਆਪਣੇ ਘਰ ਦੀਆਂ ਹੀ ਕਰਨੀਆਂ ਨੇ ਨਾ, ਆਪਣੇ ਰੂਮ ਦੀ ਕਰਨੀ ਨਾ। ਸਫਾਈ ਆਪ ਹੀ ਖੁਦ ਰੱਖਣੀ, ਭਾਂਡੇ ਆਪ ਹੀ ਧੋਣੇ ਪੈਂਦੇ ਨੇ। ਉਹਦੇ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ, ਕੋਈ ਝਾਕਾ ਨਹੀਂ ਹੋਣਾ ਚਾਹੀਦਾ। ਦੂਜੇ ਨੰਬਰ 'ਤੇ ਪਰਦੇਸ ਦੇ ਵਿੱਚ ਉੱਥੇ ਕੱਪੜੇ ਆਪ ਹੀ ਇਸਤਰੀ ਕਰਨੇ, ਖਾਣਾ ਖੁਦ ਬਣਾਉਣਾ, ਇਹ ਸਾਰੇ ਛੋਟੇ ਛੋਟੇ ਕੰਮ ਜਿਹੜੇ ਨੇ ਇਹ ਕਰਨੇ ਪੈਂਦੇ ਨੇ। ਇਹ ਕੰਮ ਕਰਦਿਆਂ ਪਰਦੇਸ ਦੇ ਵਿੱਚ ਝਕਣਾ, ਸ਼ਰਮਾਣਾ ਨਹੀਂ ਕਿ ਜੀ ਅਸੀਂ ਪਾਕਿਸਤਾਨ ਜੱਟ ਹਾਂ, ਜਾਂ ਜਿਹੜੇ ਬੰਦੇ ਆਖਣ ਵੀ ਅਸੀਂ ਮਤਲਬ ਕਿ ਮਲਕ ਹਾਂ, ਮਹਿਰ ਹਾਂ, ਰਾਣੇ ਹਾਂ, ਅਸੀਂ ਫਲਾਣੇ ਹਾਂ ਫਲਾਣੇ ਹਾਂ। ਉਹ ਸਾਰੇ ਪਾਕਿਸਤਾਨ ਹੀ ਹੁੰਦੇ ਨੇ। ਜਦੋਂ ਪਰਦੇਸ 'ਚ ਜਾਈਏ ਤੇ ਇਹ ਸਾਰੀਆਂ ਚਦਰਾਵਾਂ ਸ਼ਦਰਾਵਾਂ ਵਾਲਾ ਜਿਹੜਾ ਚੋਲਾ ਹੁੰਦਾ ਹੈ, ਇਹਨੂੰ ਸਾਰਾ ਪਾਕਿਸਤਾਨ ਦੇ ਵਿੱਚ ਹੀ ਲਾ ਕੇ ਛੱਡ ਕੇ ਜਾਣਾ ਚਾਹੀਦਾ। ਉੱਥੇ ਜਿਹੜੇ ਮਕਸਦ ਵਾਸਤੇ ਜਾਈਏ, ਉੱਥੇ ਮਕਸਦ ਆਪਣਾ ਪੂਰਾ ਕਰੀਦਾ। ਖੈਰ ਸੁੱਕੀ ਜਾ, ਜਦੋਂ ਤੂੰ ਆਵੇਂ ਦਾ ਮੁੜ ਕੇ ਪਤਾ ਨਹੀਂ ਅਸੀਂ ਤੈਨੂੰ ਮਿਲੀਏ ਜਾਂ ਨਾ ਮਿਲੀਏ, ਇਹਨਾਂ ਸਾਵਾਂ ਦਾ ਇਤਬਾਰ ਕੋਈ ਨਹੀਂ, ਕੋਈ ਪਤਾ ਨਹੀਂ। ਇਹ ਪ੍ਰਾਹੁਣੇ ਕਿਹੜੇ ਵੇਲੇ ਟੁੱਟ ਜਾਣ, ਫਿਰ ਮਿੱਟੀ ਦੀਆਂ ਢੇਰੀਆਂ ਰਹਿ ਜਾਂਦੀਆਂ। ਸੋ ਜਾ ਪਰਦੇਸ ਦੇ ਵਿੱਚ ਜਵਾਨੀਆਂ ਮਨ ਖੁਸ਼ ਰਹੋ, ਰਾਜ਼ੀ ਰਹੋ, ਆਪਣੀਆਂ ਦੁਆਵਾਂ 'ਚ ਯਾਦ ਰੱਖੀ। ਦੂਸਰੇ ਨੰਬਰ 'ਤੇ ਇਹ ਵੇ ਕਿ ਪਰਦੇਸ ਦੇ ਵਿੱਚ ਜਾ ਕੇ ਪੈਸਾ ਕਮਾਉਣਾ ਮਿਸ਼ਨ ਹੁੰਦਾ, ਮਕਸਦ ਹੁੰਦਾ। ਉਸ ਆਪਣੇ ਮਿਸ਼ਨ ਮਕਸਦ ਵੱਲ ਧਿਆਨ ਰੱਖਣਾ। ਇਹਦੇ ਨਾਲ ਨਾਲ ਨਮਾਜ਼ ਪੜ੍ਹਨੀ, ਰੋਜ਼ੇ ਦੀ ਪਾਬੰਦੀ ਕਰਨੀ, ਕੋਸ਼ਿਸ਼ ਕਰਨੀ ਹੈ ਟਾਈਮ ਮਿਲੇ ਤਹੱਜਦ ਦੇ ਟਾਈਮ ਅੱਲਾਹ ਪਾਕ ਦੀ ਬਾਰਗਾਹ ਦੇ ਵਿੱਚ ਸਰ ਬੇਸਜੂਦ ਹੋਣਾ। ਠੀਕ ਹੈ, ਦੁਨੀਆ ਦੇ ਕੰਮ ਹੁੰਦੇ ਰਹਿੰਦੇ ਨੇ, ਪੈਸਾ ਆਉਂਦਾ ਰਹਿੰਦਾ, ਪੈਸਾ ਜਾਂਦਾ ਰਹਿੰਦਾ, ਲੇਕਿਨ ਜਿਹੜੇ ਅਮਾਲ ਨੇ ਹਮੇਸ਼ਾ ਵਾਸਤੇ ਤੁਹਾਡੇ ਚੰਗੇ ਨੇ ਜਾਂ ਬੁਰੇ ਨੇ, ਇਹਨਾਂ ਨੇ ਤੁਹਾਡੇ ਨਾਲ ਜਾਣਾ ਕਿ ਕਿਸ ਤਰ੍ਹਾਂ ਦੇ ਤੁਸੀਂ ਅਮਲ ਕਰਦੇ ਰਹੇ ਹੋ।
ਸੋ ਪੈਸਾ ਕਮਾਉਣ ਦੇ ਨਾਲ ਨਾਲ ਅੱਲਾਹ ਪਾਕ ਦੀ ਜ਼ਾਤ ਨੂੰ ਆਪਣੇ ਨਾਲ ਲੈਣਾ ਔਰ ਉਹ ਨਮਾਜ਼ ਨੂੰ, ਰੋਜ਼ੇ ਨੂੰ, ਇਬਾਦਤ ਨੂੰ, ਕੁਰਾਨ ਨੂੰ ਥੰਮ ਕੇ ਰੱਖਣਾ। ਜਦੋਂ ਬੰਦਾ ਪਾਕਿਸਤਾਨ ਨੂੰ ਨਿਕਲਦਾ ਹੈ, ਪਰਦੇਸ ਜਾਂਦਾ ਹੈ, ਉਹਨੂੰ ਅੱਗੋਂ ਕਈ ਰਾਸਤੇ ਮਿਲਦੇ ਨੇ। ਤੈਨੂੰ ਕਈ ਰਾਹ ਮਿਲਣਗੇ, ਤੇਰੇ ਕੋਲ ਕਈ ਆਪਸ਼ਨਾਂ ਹੋਣਗੀਆਂ। ਤੂੰ ਖੁਦ ਚੁਣਾਵ ਕਰਨਾ ਕਿ ਮੈਂ ਇਸ ਰਾਹ ਜਾਣਾ ਜਾਂ ਇਸ ਰਾਹ ਜਾਣਾ। ਕਿੰਨੇ ਲੋਕ ਐਸੇ ਨੇ ਕਿ ਜਿਹੜੇ ਥੋੜ੍ਹੇ ਅਰਸੇ ਦੇ ਵਿੱਚ ਬਾਹਰ ਜਾ ਕੇ ਤੇ ਸਟੈਂਡ ਹੋ ਗਏ ਨੇ, ਤੇ ਕਿੰਨੇ ਲੋਕ ਐਸੇ ਨੇ ਕਿ ਬੜੇ ਬੜੇ ਪੁਰਾਣੇ ਨੇ ਲੇਕਿਨ ਅੱਜ ਵੀ ਜ਼ੀਰੋ ਦੇ ਜ਼ੀਰੋ ਨੇ। ਜਿੱਥੋਂ ਗਏ ਸਨ ਅੱਜ ਵੀ ਉੱਥੇ ਦੇ ਉੱਥੇ ਹੀ ਨੇ। ਇਹ ਬੰਦੇ ਤੇ ਆਪਣੇ ਤੇ ਵੀ ਡਿਪੈਂਡ ਕਰਦਾ ਕਿ ਜੋ ਮੈਂ ਕਮਾ ਰਿਹਾ ਵਾਂ, ਇਸ ਪੈਸੇ ਨੂੰ ਮੈਂ ਸੇਵ ਰੱਖਣਾ ਜਾਂ ਇਸ ਪੈਸੇ ਨੂੰ ਮੈਂ ਉਜਾੜਨਾ। ਪੈਸਾ ਕਮਾਉਣਾ ਪੁੱਤਰ ਕੋਈ ਬੜੀ ਗੱਲ ਨਹੀਂ ਹੁੰਦੀ, ਅਸਲ ਪੈਸਾ ਬਚਾਉਣਾ ਹੁੰਦਾ। ਕਈ ਲੋਕ ਐਸੇ ਹੁੰਦੇ ਨੇ ਕਿ ਉਹ ਸ਼ਾਮ ਨੂੰ 100 ਕਮਾਉਣ ਨਾ, ਤੇ ਉਹ ਕੋਸ਼ਿਸ਼ ਇਹ ਕਰਦੇ ਨੇ ਕਿ ਸੌਣ ਲੱਗਿਆਂ 101 ਪੈਸਾ ਬਚਾਈਏ, ਤੇ ਕਈ 100 ਕਮਾਉਣ ਤੇ ਉਹਨਾਂ ਚੋਂ ਅੱਧਿਓਂ ਵੀ ਥੋੜੇ ਆਂਦੇ ਨੇ ਕੋਈ ਗੱਲ, ਲੇਕਿਨ ਪੈਸਾ ਜ਼ਾਇਆ ਨਹੀਂ ਕਰੋ, ਇਹਨੂੰ ਬਚਾਓ। ਇਹੀ ਅਕਲਮੰਦੀ ਕਿ ਜਿੱਥੇ ਖਰਚ ਕਰਨ ਦੀ ਜ਼ਰੂਰਤ ਹੋਵੇ ਉੱਥੇ ਖਰਚ ਵੀ ਕਰਨਾ। ਬਾਕੀ ਅੱਲਾ ਸੋਹਣਾ ਤੈਨੂੰ ਤੰਦਰੁਸਤੀ ਦੇ, ਬੜੀਆਂ ਸਾਰੀਆਂ ਅੱਲਾ ਪਾਕ ਤੈਨੂੰ ਕਾਮਯਾਬੀਆਂ ਦੇ। ਜਦੋਂ ਲਹੂ ਤੋਂ ਲਹੂ ਵਿਛੜਦਾ ਉਦੋਂ ਉਹ ਦਰਦ ਕੋਈ ਬੇਗਾਨਾ ਨਹੀਂ ਸਮਝ ਸਕਦਾ। ਉਹਨੂੰ ਪਤਾ ਜਿਹੜਾ ਆਪਣਾ ਹੁੰਦਾ। ਉੱਡ ਜਾ ਭੋਲੇ ਪੰਛੀਆ ਉੱਡ ਜਾ, ਔਖਾ ਆਪਣੀ ਹੱਥੀਂ ਉਹਨਾਂ ਨੂੰ ਤੋਰਨਾ, ਆਪਣੀ ਹੱਥੀਂ ਵਿਦਿਆ ਕਰਨਾ, ਆਪਣੀ ਹੱਥੀਂ ਅਲਵਿਦਾ ਕਹਿਣਾ ਬੜਾ ਔਖਾ ਹੁੰਦਾ। ਜਿਹੜੇ ਜਾਨ ਤੋਂ ਪਿਆਰੇ ਹੋਣ ਉਹਨਾਂ ਨੂੰ ਅਲਵਿਦਾ ਕਹਿਣਾ ਕੋਈ ਐਡਾ ਸੌਖਾ नहीं ਹੁੰਦਾ। वो जिनके जाने से जान जाती थी मैंने उनको भी जाते देखा है।